Viewers, welcome back in our program. जी डॉक्टर साहब साडी अगली ईमेल ਵੀਰ ABC MH ਦੀ ਹੈ। ਇਹ ਲਿਖਦੇ ਹਨ, हे ਡਿਊਡ, ਮੈਂ ਤੁਹਾਨੂੰ ਬਹੁਤ ਚਾਹੁੰਦਾ ਹਾਂ, ਤੁਸੀਂ ਬੜੇ ਸਮਾਰਟ ਹੋ, ਪਰ ਤੁਸੀਂ ਰੱਬ ਦੀਆਂ ਗੱਲਾਂ ਬਹੁਤ ਕਰਦੇ ਹੋ। ਰੱਬ ਰੂਪ ਕੋਈ ਨਹੀਂ, ਹੋ ਵੀ ਸਕਦਾ ਹੈ, ਪਰ ਕਿਵੇਂ ਇਤਬਾਰ ਕੀਤਾ ਜਾ ਸਕਦਾ ਹੈ? ਇਨਸਾਨ ਤਾਂ ਇੱਕ ਜਾਨਵਰ ਹੈ ਜਿਸ ਵਿੱਚ ਪੁਰਾਣੇ ਏਲੀਅਨ ਨੇ ਆਪਣੇ ਜੀਨਸ ਪਾ ਕੇ ਇਸ ਨੂੰ ਆਦਮੀ ਬਣਾ ਦਿੱਤਾ ਹੈ। ਸੋ ਮौज ਮਸਤੀ ਕਰੋ, ਰੱਬ ਕਰਨ ਦੀ ਕੀ ਲੋੜ ਹੈ? ਖਾਓ ਪੀਓ ਤੇ ਐਸ਼ ਕਰੋ। ਬਾਕੀ ਲੰਬੇ ਵਾਲ ਰੱਖਣੇ ਠੀਕ ਹਨ, ਪਰ ਇਹ ਕਹਿਣਾ ਕਿ ਸਾਨੂੰ ਰੱਬ ਨੇ ਇਸ ਤਰ੍ਹਾਂ ਭੇਜਿਆ ਹੈ ਇਸ ਲਈ ਰੱਖੇ ਹਨ ਠੀਕ ਨਹੀਂ ਹੈ। ਫਿਰ ਅਸੀਂ ਕੱਪੜੇ ਕਿਉਂ ਪਾਉਂਦੇ ਹਾਂ? ਰੱਬ ਨੇ ਤਾਂ ਸਾਨੂੰ ਨੰਗੇ ਭੇਜਿਆ ਸੀ। ਅਸੀਂ ਇਸ ਧਰਤੀ ਦੇ ਲੋਕ ਨਹੀਂ ਹਾਂ, ਅੱਧੇ ਦੂਸਰੀ ਦੁਨੀਆ ਏਲੀਅਨ ਤੋਂ ਆਏ ਹਾਂ। ਇਸ ਲਈ ਇਸ ਧਰਤੀ ਤੇ ਸਿਰਫ ਮਨੁੱਖਾਂ ਦੇ ਸਰੀਰ ਤੇ ਹੀ ਵਾਲ ਨਹੀਂ ਹੁੰਦੇ। ਜਦੋਂ ਗੁਰੂ ਨਾਨਕ ਸਾਹਿਬ ਨੇ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਕਿਹਾ ਸੀ ਤਾਂ ਇਸ ਦਾ ਮਤਲਬ ਸੀ ਕਿ ਸਾਰੇ ਮਨੁੱਖ ਏਲੀਅਨ ਹਨ। ਅਸੀਂ ਸਭ ਇਨਸਾਨ ਹਾਂ, ਕਿਸੇ ਵਿੱਚ ਕੋਈ ਫਰਕ ਨਹੀਂ। ਮੇਰੇ ਦੋਸਤ, ਮੌਜਾਂ ਕਰੋ ਅਤੇ ਰਿਲੈਕਸ ਕਰੋ। ਕੀ ਤੁਸੀਂ ਹਿੰਦੂ, ਸਿੱਖ, ਮੁਸਲਮਾਨ ਦੇ ਖੂਨ ਵਿੱਚ ਅੰਤਰ ਕਰ ਸਕਦੇ ਹੋ? ਇਹ ਸਭ ਤਰਕ ਦੇ ਸਾਹਮਣੇ ਨਹੀਂ ਖਲੋ ਸਕਦਾ। ਲੋਕਾਂ ਨੂੰ ਮਜਬੂਰ ਨਾ ਕਰੋ ਕਿ ਇਹ ਕਰੋ ਤੇ ਇਹ ਨਾ ਕਰੋ। ਇਹ ਇਵੇਂ ਹੀ ਹੈ ਜਿਵੇਂ ਅਸੀਂ ਕਿਸੇ ਨੂੰ ਕੈਦਖਾਨੇ ਵਿੱਚ ਬੰਦ ਕਰ ਰਹੇ ਹਾਂ। ਖਾਓ ਪੀਓ ਅਤੇ ਰੱਜ ਕੇ ਐਸ਼ ਕਰੋ, ਬਸ ਇਹੀ ਹੈ ਜ਼ਿੰਦਗੀ। ਜੀ ਡਾਕਟਰ ਸਾਹਿਬ। ਲੋ ਜੀ, ਅੱਜ ਤਾਂ ਫਿਰ ABC MHD ਉਹ ਖੁੱਲ ਕੇ ਖੇਡੇ ਨੇ। ਜੀ ਜੀ। ਉਹ ਤਾਂ ਹੁਣ ਇਸ ਧਰਤੀ ਦੇ ਜੀਵ ਹੀ ਨਹੀਂ, ਏਲੀਅਨ ਨੇ, ਕਹਿੰਦੇ ਬਾਹਰੋਂ ਆਏ। ਹਾਂਜੀ। ਏਲੀਅਨ ਹੁੰਦਾ ਜਿਹੜਾ ਕਿਸੇ ਹੋਰ ਚੋਂ ਆਇਆ। ਉਹ ਕਹਿੰਦਾ ਵੀ ਇਹ ਜਾਨਵਰਾਂ ਦੇ ਵਿੱਚ ਏਲੀਅਨਸ ਨੇ ਆਪਣੇ ਜੀਨ ਪਾ ਕੇ ਇਨਸਾਨ ਬਣਾ ਦਿੱਤਾ ਜੀ। ਉਹ ਕਹਿੰਦਾ ਵੀ ਖਾਓ ਪੀਓ ਮौज ਕਰੋ, ਕੋਈ ਰੱਬ ਰੂਬ ਨਹੀਂ ਹੈਗਾ ਜੀ। ਤੇ ਬਾਕੀ ਉਹ ਕਹਿੰਦੇ ਨੇ ਕਿ ਵੀ ਹੋਰ ਤਾਂ ਕੋਈ ਗੱਲ ਹੀ ਨਹੀਂ ਹੈ, ਬਸ ਅਸੀਂ ਏਲੀਅਨ ਹੈ ਔਰ ਮौज ਦੇ ਵਿੱਚ ਜ਼ਿੰਦਗੀ ਗੁਜ਼ਾਰੋ। ਜੀ। ਪੁਰਾਣੇ ਵਕਤ 'ਚ ਵੀ ਜਦੋਂ ਅਸੀਂ ਹਵਾਲੇ ਨਾਲ ਦੇਖਦੇ ਹਾਂ, ਦੋ ਵਿਚਾਰਧਾਰਾਵਾਂ ਜਾਂ ਦੋ ਜਿਹੜੇ ਇਸ ਕਿਸਮ ਦੇ ਲਾਈਫ ਸਟਾਈਲ ਰਹੇ ਨੇ। ਜੀ। ਇੱਕ ਤਾਂ ਉਹੀ ਹੈ ਕਿ ਜਦੋਂ ਅਸੀਂ ਇਸ ਜਿਹੜੀ ਗੁਰਮਤ ਦੀ ਵਿਚਾਰਧਾਰਾ ਹੈ ਜਾਂ ਜਿਹੜੀ ਆਸਤਕ ਵਿਚਾਰਧਾਰਾ ਹੈ, ਸਾਰੇ ਧਰਮ, ਇਸਲਾਮ, ਈਸਾਈ, ਯਹੂਦੀ, ਹਿੰਦੂ, ਬੁੱਧ ਧਰਮ, ਜੈਨ ਧਰਮ ਜਾਂ ਬਾਕੀ ਸਕੂਲ ਆਫ ਥਾਟ, ਜੀ, ਉਹ ਜਿਹੜਾ ਮੰਨ ਕੇ ਤੁਰਦੇ ਨੇ ਕਿ ਵੀ ਅਸੀਂ ਸਾਡੀ ਹੋਂਦ ਇੱਕ ਵੱਡੇ ਜਿਹੜੀ ਹੈ ਗੇਮ ਦਾ ਹਿੱਸਾ ਹੈ ਨਿਰੰਕਾਰ ਦੀ। ਉਸ ਨੂੰ ਕੋਈ ਕ੍ਰੀਏਟਰ ਕਹਿੰਦਾ ਹੈ। ਉਸ ਨੂੰ ਅਸੀਂ ਜਦੋਂ ਅਸੀਂ ਮੂਲ ਮੰਤਰ ਦਾ ਪਾਠ ਕਰਦੇ ਹਾਂ ਤਾਂ ਉਸ ਰੱਬ ਨੂੰ ਅਸੀਂ ਡਿਫਾਈਨ ਕਰਦੇ ਹਾਂ ਕਿ ਉਹ ਇੱਕੋ ਹੈ। ਜੀ ਜੀ। ਔਰ ਇਸਲਾਮ, ਕ੍ਰਿਸਚੈਨਿਟੀ ਇੱਕ ਰੱਬ ਦੀ ਗੱਲ ਕਰਦੇ ਨੇ, ਉਹਦਾ ਨਾਂ ਸੱਚਾ ਹੈ, ਉਹ ਕਰਤਾ ਹੈ, ਕ੍ਰੀਏਟਰ ਹੈ, ਪੁਰਖ ਹੈ, ਨਿਰਭਉ ਨਿਰਵੈਰ ਹੈ, ਬਿਨਾਂ ਡਰ ਤੋਂ ਹੈ, ਬਿਨਾਂ ਵੈਰ ਤੋਂ ਹੈ, ਔਰ ਉਹਦੀ ਕੋਈ ਮੂਰਤੀ ਨਹੀਂ ਹੈ, ਉਹ ਅਕਾਲ ਹੈ, ਉਹ ਜੰਮਦਾ ਮਰਦਾ ਨਹੀਂ ਹੈ, ਅਜੂਨੀ, ਉਹ ਜੂਨ ਦੇ ਵਿੱਚ ਨਹੀਂ ਆਉਂਦਾ, ਔਰ ਸਵੈ ਪ੍ਰਕਾਸ਼ ਹੈ, ਸੈਲਫ ਇਲੂਮੀਨੇਟਿਡ ਹੈ, ਔਰ ਗੁਰੂ ਦੀ ਕਿਰਪਾ ਦੇ ਨਾਲ ਉਸ ਨੂੰ ਅਸੀਂ ਹਾਸਲ ਕਰਦੇ ਹਾਂ। ਔਰ ਇਹੀ ਫਿਰ ਅਧਿਆਤਮ ਦਾ ਤੁਹਾਡਾ ਆਦਰਸ਼ ਵੀ ਰੱਖਿਆ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਕਿ ਵੀ ਤੂੰ ਬਾਡੀ ਨਹੀਂ ਹੈ। ਐਨੀਮਲ ਲਾਈਕ ਬਿਹੇਵੀਅਰ ਬਾਡੀ ਬਿਹੇਵੀਅਰ ਹੈ। ਜਦੋਂ ਅਸੀਂ ਸਰੀਰ ਦੇ ਇਨਸਟਿੰਕਟ ਜਾਂ ਸਰੀਰ ਦੇ ਸਵਾਦ ਜਾਂ ਸਰੀਰ ਦੀਆਂ ਜਿਹੜੀਆਂ ਲੋੜਾਂ ਨੇ, ਜਿਨ੍ਹਾਂ ਦੇ ਵਿੱਚ ਭੁੱਖ ਹੈ, ਪਿਆਸ ਹੈ, ਬੱਚੇ ਜੰਮਣੇ ਹੈ, ਦੂਸਰਾ ਐਨੀਮਲ ਵੀ ਇਹੀ ਕਰਦੇ ਨੇ। ਜੀ। ਸੋ ਇਹ ਜਿਹੜੇ ਇਨਸਟਿੰਕਟ ਨੇ ਇਹ ਐਨੀਮਲ ਨੇ। ਜੇ ਤਾਂ ਅਸੀਂ ਸਮਝਦੇ ਹਾਂ ਕਿ ਵੀ ਅਸੀਂ ਐਨੀਮਲ ਹੈ ਤੇ ਫਿਰ ਤਾਂ, ਔਰ ਇਹੀ ਗੱਲ ਜਦੋਂ ਗੁਰੂ ਸਾਹਿਬ ਨੇ ਸਿੱਖ ਨੂੰ ਇਹ ਸਮਝਾਇਆ ਕਿ ਵੀ ਤੂੰ ਉਹ ਕੰਮ ਨਾ ਕਰ ਜਿਹੜਾ ਕਿ ਸੂਕਰੈ ਕੂਕਰੈ ਗਰਦਵ ਹੈ, ਸੂਰ ਕੁੱਤਾ ਗਧਾ ਕਰਦੇ, ਤੇ ਤੂੰ ਜੋਤ ਹੈ, ਤੂੰ ਉਸ ਨਿਰੰਕਾਰ ਦੀ ਜੋਤ ਹੈ ਔਰ ਤੂੰ ਉਸ ਵਰਗਾ ਹੀ ਬਣਨ ਦੀ ਕੋਸ਼ਿਸ਼। ਸੋ ਇੱਕ ਸਟਰਗਲ ਹੁੰਦੀ ਹੈ ਇਨਸਾਨੀ ਮਨ ਦੇ ਵਿੱਚ ਵੀ। ਜਿਹੜੇ ਅੱਧੇ ਟ੍ਰੇਟ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਐਨੀਮਲ ਟ੍ਰੇਟ ਨੇ, ਅਸੀਂ ਪਸ਼ੂਆਂ ਦੀ ਤਰ੍ਹਾਂ ਬਿਹੇਵ ਕਰਦੇ ਹਾਂ। ਔਰ ਗੁਰੂ ਸਾਹਿਬ ਨੇ ਯਾਦ ਕਰਵਾਇਆ ਕਿ ਵੀ ਕਰਤੂਤ ਪਸ਼ੂ ਕੀ, ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ, ਕਿ ਵੀ ਤੈਨੂੰ ਜਨਮ ਤਾਂ ਮਿਲਿਆ ਮਨੁੱਖ ਦਾ, ਤੂੰ ਹਿਊਮਨ ਬੀਇੰਗ ਹੈ, ਪਰ ਕਰਤੂਤਾਂ ਤੇਰੀਆਂ ਪਸ਼ੂਆਂ ਵਾਲੀਆਂ ਨੇ। ਹੁਣ ਜਿਹੜਾ ਖਾਓ ਪੀਓ ਮौज ਕਰੇ ਤਾਂ ਪਸ਼ੂ ਕਰਤੂਤ ਹੈ, ਪਸ਼ੂ ਵੀ ਤਾਂ ਇਹ ਕਰਦੇ ਨੇ। ਪਸ਼ੂ ਵੀ ਹੁਣ ਆ ਜੰਗਲਾਂ ਦੇ ਵਿੱਚ ਦੇਖੋ, ਦੂਸਰੇ ਜਿੰਨੇ ਐਨੀਮਲ ਨੇ ਬਾਕੀ ਸਾਰੀਆਂ ਕਿਰਿਆਵਾਂ ਕਰਦੇ ਹੀ ਨੇ। ਸਿਰਫ ਉਹਨਾਂ ਦੇ ਕੋਲ ਸੋਚਣ ਦੀ ਗੱਲ ਨਹੀਂ ਹੁੰਦੀ ਕਿ ਰਾਈਟ ਤੇ ਰੋਂਗ ਕੀ ਹੈ, ਗਲਤ ਤੇ ਠੀਕ 'ਚੋਂ ਫਰਕ ਨਹੀਂ ਕਰ ਸਕਦੇ। ਉਹ ਇਨਸਾਨ ਨੂੰ ਰੱਬ ਨੇ ਦਿੱਤਾ ਇਹਦੇ 'ਚ ਕਿ ਉਹ ਰਾਈਟ ਔਰ ਰੋਂਗ ਦੇ ਵਿੱਚ ਫਰਕ ਕਰ ਸਕਦੇ। ਔਰ ਉਹਨਾਂ ਨੇ ਇਹ ਸਾਰੇ 'ਚ ਇਸ ਤੁਕ ਨੂੰ ਵੀ ਕਿ ਜੀ ਨਾ ਕੋਈ ਹਿੰਦੂ ਨਾ ਮੁਸਲਮਾਨ ਦਾ ਮਤਲਬ ਹੈ ਕਿ ਅਸੀਂ ਸਾਰੇ ਏਲੀਅਨ ਹੈ। ਦੇਖੋ, ਅਧਿਆਤਮ ਦੇ ਨਾਲ ਨਾਲ ਇੱਕ ਸਕੂਲ ਆਫ ਥਾਟ ਰਿਹਾ ਸ਼ੁਰੂ ਤੋਂ, ਜਿਸ ਨੂੰ ਜਦੋਂ ਤੁਸੀਂ ਬਾਣੀ 'ਚ ਪੜ੍ਹਦੇ ਹੋ ਤੇ ਉਹਦੇ ਹਵਾਲੇ ਵੀ ਮਿਲਦੇ ਨੇ। ਹਿੰਦੁਸਤਾਨ ਦੇ ਹਵਾਲੇ ਨਾਲ ਉਹਨੂੰ ਸ਼ਾਕਿਆ ਪੰਥ ਕਹਿੰਦੇ ਸੀ। ਸਾਡੀ ਗੁਰਬਾਣੀ 'ਚ ਬਹੁਤ ਥਾਂ ਤੇ ਸਾਕਤ ਦੀ ਗੱਲ ਆਈ ਹੈ।
ਹੁਣ ਇਹ ਜਿਹੜਾ ਸ਼ਾਕਿਆ ਪੰਥ ਸੀ, ਇਹਨਾਂ ਦੀ ਜਿਹੜੀ ਵਰਸ਼ਿਪ ਵੀ ਸੀ ਵੂਮਨ, ਔਰਤ ਜੀ, ਸ਼ਰਾਬ, ਮਦ, ਇਹ ਸਾਰੇ ਜਿਹੜੇ ਕਰਕੇ ਉਹ ਉਹਨਾਂ ਦਾ ਆਧਾਰ ਸੀ। ਔਰ ਬਹੁਤ ਸਾਰੇ ਜਿਹੜੇ ਅੱਜ ਖੁਜਰਾਓ ਜਾਂ ਦੂਜੇ ਹਿੰਦੂ ਮੰਦਰਾਂ ਦਾ ਜ਼ਿਕਰ ਹੁੰਦਾ ਹੈ ਕਿ ਜੀ ਉੱਥੇ ਇਸ ਕਿਸਮ ਦੀਆਂ ਬੜੀਆਂ ਅਸ਼ਲੀਲ ਬੁੱਤ ਬਣੇ ਹੋਏ ਨੇ, ਲੋਕ ਦੇਖਣ ਜਾਂਦੇ ਨੇ, ਪੱਛਮ ਵਾਲਿਆਂ ਨੂੰ ਤਾਂ ਕਲਾ ਨਜ਼ਰ ਆਉਂਦੀ ਹੈ। ਇਹ ਉਸ ਪੀਰੀਅਡ ਦਾ ਹੀ ਹੈ, ਸ਼ਾਕਿਆ ਮਤ ਦੀ ਗੱਲ ਹੈ, ਜਿਨ੍ਹਾਂ ਦਾ ਵਿਸ਼ਵਾਸ ਇਹ ਸੀ ਕਿ ਅੱਗਾ ਪਿੱਛਾ ਕੁਛ ਨਹੀਂ ਹੈ, ਇਸ ਲਈ ਮਨੁੱਖ ਦੇ ਨਾਤੇ ਜੋ ਤੁਹਾਨੂੰ ਮਿਲਿਆ ਇਹਨੂੰ ਖਾਓ ਪੀਓ, ਮौज ਕਰੋ, ਐਸ਼ ਕਰੋ ਜੀ। ਸੋ ਇਹਨੂੰ ਸ਼ਾਕਿਆ ਨੂੰ ਸਾਕਤ ਦੇ ਨਾਂ ਥੱਲੇ ਇੱਕ ਪੂਰਾ ਮਤ ਸੀ, ਥਾਟ ਸੀ, ਇਹਨਾਂ ਦੀ ਇੱਕ ਵਿਚਾਰਧਾਰਾ ਹੈ। ਔਰ ਮੈਂ ਸਮੇਂ ਦੀ ਸੀਮਾ ਕਰਕੇ ਬਹੁਤੇ ਵੇਰ ਵਿੱਚ ਨਹੀਂ ਜਾਵਾਂਗਾ। ਗੁਰਬਾਣੀ ਦੇ ਆਧਾਰ ਤੇ ਅਸੀਂ ਪੜ੍ਹਦੇ ਹਾਂ, ਬਿਰਥੀ ਸਾਕਤ ਕੀ ਆਰਜ ਜੀ, ਸਾਚ ਬਿਨਾ ਕਹਿ ਹੋਵਤ ਸੂਚਾ। ਹੁਣ ਇਹ ਗੱਲ ਯਾਦ ਕਰਵਾਈ ਕਿ ਇਹ ਜਿਹੜਾ ਸਾਕਤ ਹੈ, ਜਿਹੜਾ ਇਸ ਲਾਈਫ ਸਟਾਈਲ 'ਚ ਜੀਣ ਵਾਲਾ ਹੈ, ਉਹਦੀ ਉਮਰ ਜਿਹੜੀ ਹੈ ਉਹ ਬਿਰਥ ਹੈ। ਬਿਰਥਾ ਸਾਕਤ ਕੀ ਆਰਜ ਸਾਚ ਬਿਨਾ ਕਿਆ ਹੋਵਤ ਸੂਚਾ, ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾਂ ਕਹਿ ਦੁਰਗੰਧ। ਕਿ ਉਹਨਾਂ ਦੇ ਮੂੰਹ ਚੋਂ ਬਦਬੂ ਆਉਂਦੀ ਹੈ। ਹੁਣ ਉਹ ਇਹ ਨਹੀਂ ਹੈ ਉਹ ਕਹੇ ਜੀ ਮੈਂ ਬ੍ਰਸ਼ ਕੀਤਾ, ਇਹਦਾ ਬਦਬੂ ਦਾ ਸੰਬੰਧ ਉਸ ਤੁਹਾਡੀ ਬਿਮਾਰ ਰੂਹ ਦੇ ਨਾਲ ਹੈ, ਬਿਮਾਰ ਮਾਨਸਿਕਤਾ ਦੇ ਨਾਲ ਹੈ, ਜਿੱਥੇ ਕਿ ਤੁਸੀਂ ਇਸ ਕਿਸਮ ਦੇ ਆਪਣੇ ਆਪ ਨੂੰ ਜੀਵਨ ਦੇ ਵਿੱਚ ਜਿਉਂਦੇ ਹੋ। ਜਿਹੜੀਆਂ ਗੱਲਾਂ ਉਹਨਾਂ ਨੇ ਕਹੀਆਂ ਨੇ ਕਿ ਜੀ ਆਹ ਜੀਵਨ ਜਿਹੜਾ ਹੈ ਇਹ ਅਸਲੀ ਹੈ, ਬਾਕੀ ਫਜ਼ੂਲ ਹੈ ਜੀ। ਬਾਕੀ ਉਹਨਾਂ ਦੀ ਗੱਲ ਰਹੀ ਕਿ ਜੀ ਇਹ ਨਹੀਂ ਕਹਿਣਾ ਚਾਹੀਦਾ ਕਿ ਜੀ ਲੰਬੇ ਵਾਲ ਕਹਿੰਦੇ ਰੱਖਣੇ ਠੀਕ ਹੈ, ਚੰਗੀ ਗੱਲ ਹੈ, ਪਰ ਇਹ ਕਹਿਣਾ ਕਿ ਜੀ ਅਸੀਂ ਰੱਬ ਨੇ ਭੇਜਿਆ ਤੇ ਤੁਸੀਂ ਕੱਪੜੇ ਕਿਉਂ। ਔਰ ਇਹ ਗੱਲ ਅਸੀਂ ਹਮੇਸ਼ਾ ਇਹ ਗੱਲ ਰਿਮਾਈਂਡ ਕਰਵਾਉਂਦੇ ਕਿ ਸਾਡਾ ਆਰਗੂਮੈਂਟ ਜਦੋਂ ਅਸੀਂ ਸਿੱਖੀ ਸਰੂਪ ਜਾਂ ਕਕਾਰਾਂ ਦਾ ਧਾਰਨੀ ਹੋਣ ਜਾਂ ਰੋਮਾਂ ਦੀ ਬੇਅਦਬੀ ਨਾ ਕਰਨ ਦੇ ਕਨਸੈਪਟ ਦੀ ਗੱਲ ਕਰਦੇ ਤੇ ਇਸ ਨੂੰ ਅਸੀਂ ਗੁਰੂ ਦੇ ਹੁਕਮ ਦੇ ਨਾਲ ਜੋੜ ਕੇ, ਗੁਰੂ ਦਾ ਹੁਕਮ ਫਰਮਾਨ ਹੈ ਜੀ ਕਿ ਭਾਈ ਖਾਲਸੇ ਦਾ ਜਿਹੜਾ ਇਹ ਰੂਪ ਹੈ ਪੰਜ ਕਕਾਰੀ, ਅਸੀਂ ਕਿਉਂਕਿ ਗੁਰੂ ਔਰ ਸਿੱਖ ਦਾ ਰਿਸ਼ਤਾ ਹੀ ਅਧਿਆਤਮ ਦੀ ਦੁਨੀਆ ਦੇ ਵਿੱਚ ਸਾਨੂੰ ਸਿੱਖ ਬਣਾਉਂਦਾ ਹੈ, ਇਹਨਾਂ ਵੈਲਿਊਜ਼ ਦੇ ਨਾਲ ਜੋੜਦਾ ਹੈ। ਸੋ ਅਸੀਂ ਕਿਸੇ ਵੀ ਇਸ ਕਿਸਮ ਦੇ ਘੱਟੋ ਘੱਟ ਮੈਂ ਇਸ ਪਲੇਟਫਾਰਮ ਤੋਂ ਕਦੇ ਇਸ ਕਿਸਮ ਦਾ ਆਰਗੂਮੈਂਟ ਜਿਹੜਾ ਉਹ ਨਹੀਂ ਲਿਆ ਹੈ। ਸੋ ਲੇਕਿਨ ਉਹਨਾਂ ਦਾ ਜਿਹੜਾ ਇਹ ਸਾਰੀ ਲਿਖਣ ਦਾ ਮਕਸਦ ਵੀ ਹੈ ਉਹ ਸ਼ਾਇਦ ਪਤਾ ਨਹੀਂ ਫਨ ਦੇ ਵਿੱਚ ਨੇ ਜਾਂ ਖਾਓ ਪੀਓ ਮौज ਕਰੋ, ਵੋਦਕਾ ਜਾਂ ਵਿਸਕੀ ਦਾ ਕੋਈ ਪੈਗ ਲੱਗਾ ਹੋਇਆ, ਕਿਉਂਕਿ ਉਹਨਾਂ ਦਾ ਕੁਝ ਹੋਰ ਵੀ ਇਸ ਕਿਸਮ ਦਾ ਸੀ ਜਿਹਨੂੰ ਮੈਂ ਐਡਿਟ ਕੀਤਾ ਜੀ। ਸੋ ਲੇਕਿਨ ਪਹਿਲਾਂ ਤਾਂ ਮੈਂ ਸੋਚਿਆ ਕਿ ਵੀ ਇਹ ਪਤਾ ਨਹੀਂ ਇਹ ਨਸ਼ੇ 'ਚ ਵੀਰ ਲਿਖ ਰਿਹਾ, ਇਹਨੂੰ ਹੁਣ ਰਹਿਣ ਦੇਈਏ, ਪਰ ਉਹਨਾਂ ਨੇ ਸਾਨੂੰ ਇਹ ਵੀ ਕਿਹਾ ਜੀ ਡਿਊਡ ਤੇ ਔਰ ਅਸੀਂ ਬਹੁਤ ਪਿਆਰ ਕਰਦੇ ਹਾਂ, ਵੈਰੀ ਸਮਾਰਟ ਮੈਨ, ਇਹ ਉਹ। ਸੋ ਮੈਂ ਕਿਹਾ ਜੀ ਇਹਨਾਂ ਨੇ ਮੱਖਣਬਾਜ਼ੀ ਵੀ ਕੀਤੀ ਹੈ ਤੇ ਹੁਣ ਇਹਨਾਂ ਨੂੰ ਚਲੋ ਇੰਨਾ ਵੀ ਨਹੀਂ ਵੀ ਬਿਲਕੁਲ ਬਾਹਰ ਕਰੀਏ, ਪਰ ਕਿਉਂਕਿ ਮੈਂ ਫਿਰ ਇਹ ਸੋਚਿਆ ਵੀ ਇਹ ਇੱਕ ਵਿਚਾਰਧਾਰਾ ਹੈ, ਇਸ ਲਈ। ਔਰ ਸਾਡੇ 'ਚ ਵੀ ਇੱਕ ਤਬਕਾ ਰਿਹਾ ਜਿਹੜਾ ਇਹ ਕਹਿੰਦਾ ਸੀ ਜੀ ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ, ਜੋ ਇਸ ਜ਼ਿੰਦਗੀ ਦੇ ਵਿੱਚ ਮਿਲਦਾ ਹੈ ਉਹਨੂੰ ਖਾਓ ਪੀਓ, ਅੱਗੇ ਕੌਣ ਦੇਖਿਆ। ਪਰ ਸਾਡੇ ਲਈ ਇਹ ਜਿਹੜੀ ਵਿਚਾਰਧਾਰਾ ਹੈ ਇਹ ਬਿਲਕੁਲ ਸਾਕਤ ਕੀ ਆਰਜ ਹੈ, ਬਿਰਥੀ ਵਾਲੀ ਗੱਲ ਹੈ। ਸਾਡੇ ਲਈ ਤਾਂ ਗੁਰੂ ਦੀ ਵਿਚਾਰਧਾਰਾ ਹੈ ਜਿਸ ਦਾ ਬੇਸ ਹੀ ਇਹ ਹੈ ਕਿ ਗੁਰ ਕੀ ਮਤ ਤੂੰ ਲੈ ਇਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਕਿ ਗੁਰੂ ਦੀ ਮਤ ਦੇ ਮੁਤਾਬਕ ਜੀਵਨ ਨੂੰ ਜਿਉਣਾ, ਗੁਰਮਤ ਅਨੁਸਾਰ ਜੀਵਨ ਜਿਉਣਾ, ਇਹੀ ਸਾਡੇ ਜੀਵਨ ਦਾ ਆਧਾਰ ਹੈ। ਆਪਣੇ ਅਸੀਂ ਡਿਵਾਈਨ ਮੰਨਦੇ ਆਪਣੇ ਆਪ ਨੂੰ ਜੀ। ਇਹ ਜਿਹੜਾ ਇਨਸਾਨ ਹੈ ਇਹ ਰੱਬ ਦੀ ਪੈਦਾ ਕੀਤੀ ਹੋਈ ਸਭ ਤੋਂ ਉੱਤਮ ਜੂਨ ਹੈ, ਸਭ ਤੋਂ ਉੱਤਮ ਫਾਰਮ ਆਫ ਲਾਈਫ ਹੈ। ਇਹ ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ ਹੈ ਸਾਡੇ ਤੇ। ਔਰ ਮਨੁੱਖਾ ਜਨਮ ਨੂੰ ਸਫਲ ਕਰਨਾ ਭਈ ਪ੍ਰਾਪਤ ਮਾਨੁਖ ਦੇ ਹੁਰੀਐ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਐ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਜੀਵਨ ਦਾ ਆਧਾਰ ਹੈ। ਪਰ ਇਹ ABC MHD ਤੇ ਹੋਰ ਵੀ ਭਾਵੇਂ XYZ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਇਸ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।